ਅੱਜ ਸਾਡੇ ਕੋਲ ਜਿਹੜਾ 12ਵੀਂ ਕਲਾਸ ਦਾ ਸਬਕ ਹੈ ਉਹ ਹੈ ਪੰਜਾਬੀ ਨਸਰ ਦੀਆਂ ਵੰਡਾਂ। ਡਾਕਟਰ ਇਨਾਮੁਲ ਹਕ ਜਵੇਦ ਹੋਰਾਂ ਨੇ ਲਿਖਿਆ ਹੈ ਮਜ਼ਮੂਨ। ਉਹਨਾਂ ਦੀ ਹਯਾਤੀ ਦੇ ਹਵਾਲੇ ਨਾਲ ਕੁਝ ਗੱਲਾਂ ਸਾਂਝੀਆਂ ਕੀਤੇ ਜਾਵਾਂ। ਡਾਕਟਰ ਇਨਾਮੁਲ ਹਕ ਜਵੇਦ ਚੌਧਰੀ ਗੁਲਾਮ ਹੁਸੈਨ ਦੇ ਘਰ 6 ਜੂਨ 1949 ਨੂੰ ਫੈਸਲਾਬਾਦ ਵਿੱਚ ਪੈਦਾ ਹੋਏ। ਪੰਜਾਬ ਯੂਨੀਵਰਸਿਟੀ ਤੋਂ MA ਉਰਦੂ ਤੇ MA ਪੰਜਾਬੀ ਕੀਤਾ। 1985 ਵਿੱਚ ਪੰਜਾਬ ਯੂਨੀਵਰਸਿਟੀ ਨੇ ਇਹਨਾਂ ਦੇ ਮਕਾਲੇ ਪੰਜਾਬੀ ਅਦਬ ਦਾ ਇਰਤਕਾ ਪਾਕਿਸਤਾਨੀ ਦੌਰ ਤੇ PhD ਦੀ ਡਿਗਰੀ ਦਿੱਤੀ। ਕਿਤਾਬ ਅਜੋਕੀ ਕਹਾਣੀ ਦੇ ਨਾਂ ਨਾਲ ਤਨਕੀਦ ਤੇ ਤਹਿਕੀਕ ਬਾਰੇ ਕਿਤਾਬ 1979 ਵਿੱਚ ਛਪੀ। 1980 ਵਿੱਚ ਤਨਕੀਦੀ ਮਜ਼ਮੂਨਾਂ ਦੀ ਕਿਤਾਬ ਪਰਖਾਂ ਤੇ ਪੰਜਾਬੀ ਡਰਾਮਾ ਦੇ ਨਾਂ ਨਾਲ 1986 ਵਿੱਚ ਇਦਾਰਾ ਸਕਾਫਤ ਪਾਕਿਸਤਾਨ ਇਸਲਾਮਾਬਾਦ ਵੱਲੋਂ ਉਰਦੂ ਜ਼ੁਬਾਨ ਵਿੱਚ ਛਾਇਆ ਹੋਈ। 1990 ਵਿੱਚ ਪੰਜਾਬੀ ਅਦਬ ਦਾ ਇਰਤਕਾ 1947 ਤੋਂ 1988 ਈਸਵੀ ਛਪੀ ਤੇ ਪਾਕਿਸਤਾਨ ਇਨ ਪੰਜਾਬੀ ਲਿਟਰੇਚਰ ਦੇ ਨਾਂ ਨਾਲ 1993 ਵਿੱਚ ਛਾਇਆ ਹੋਈ। 1987 ਵਿੱਚ ਪੰਜਾਬੀ ਸੇ ਉਰਦੂ ਤਰਾਜਮ ਦੇ ਨਾਂ ਨਾਲ ਪੰਜਾਬੀ ਤੋਂ ਉਰਦੂ ਵਿੱਚ ਤਰਜਮਾ ਹੋਣ ਵਾਲੀਆਂ ਕਿਤਾਬਾਂ ਤੇ ਫੁਟਕਲ ਤਹਿਰੀਰਾਂ ਦੀ ਤੌਜ਼ੀਹੀ ਬਿਬਲੋਗ੍ਰਾਫੀ ਮੁਰਤਬ ਕੀਤੀ ਤੇ ਤਰਜਮੇ ਦੇ ਹੋਰ ਕੰਮ ਤੋਂ ਇਲਾਵਾ ਖੁਸ਼ਹਾਲ ਖਾਂ ਖਟਕ ਦੀ ਇੱਕ ਬਿਆਜ਼ ਦਾ ਪੰਜਾਬੀ ਤਰਜਮਾ ਵੀ ਕੀਤਾ। ਇਹਦੇ 'ਚ ਜਿਹੜੇ ਸ਼ਾਰਟ ਕੁਐਸਚਨ ਬਣਨਗੇ ਉਹ ਇਸ ਤਰ੍ਹਾਂ ਨੇ। ਡਾਕਟਰ ਇਨਾਮੁਲ ਹਕ ਜਵੇਦ ਕਦੋਂ ਤੇ ਕਿੱਥੇ ਪੈਦਾ ਹੋਏ? ਜਵਾਬ, ਡਾਕਟਰ ਇਨਾਮੁਲ ਹਕ ਜਵੇਦ ਚੌਧਰੀ ਗੁਲਾਮ ਹੁਸੈਨ ਦੇ ਘਰ 6 ਜੂਨ 1949 ਨੂੰ ਫੈਸਲਾਬਾਦ ਵਿੱਚ ਪੈਦਾ ਹੋਏ। ਫਿਰ ਅੱਗੇ ਸਵਾਲ ਬਣੇਗਾ ਦੂਸਰਾ, ਡਾਕਟਰ ਇਨਾਮੁਲ ਹਕ ਜਵੇਦ ਦੇ PhD ਦੇ ਮਕਾਲੇ ਦਾ ਸਰਨਾਮਾ ਕੀ ਸੀ? ਪੰਜਾਬੀ ਅਦਬ ਦਾ ਇਰਤਕਾ ਬ੍ਰੈਕਟ 'ਚ ਪਾਕਿਸਤਾਨੀ ਦੌਰ। ਜੀ ਤੀਸਰਾ ਸਵਾਲ, ਅਜੋਕੀ ਕਹਾਣੀ ਕਿਤਾਬ ਕਿਹੜੇ ਲਿਖਾਰੀ ਦੀ ਹੈ ਤੇ ਇਹ ਕਦੋਂ ਛਪੀ? ਜਵਾਬ ਇੱਦਾਂ, ਇਹ ਕਿਤਾਬ ਡਾਕਟਰ ਇਨਾਮੁਲ ਹਕ ਜਵੇਦ ਦੀ ਹੈ ਜੋ 1979 ਵਿੱਚ ਛਾਪੇ ਚੜ੍ਹੀ। ਡਾਕਟਰ ਇਨਾਮੁਲ ਹਕ ਜਵੇਦ ਦੇ ਤਨਕੀਦੀ ਮਜ਼ਮੂਨਾਂ ਦੀ ਕਿਤਾਬ ਕਦੋਂ ਛਪੀ? ਚੌਥਾ ਸਵਾਲ ਬਣ ਜਾਏਗਾ। ਜਵਾਬ ਇਹਦਾ 1980 ਵਿੱਚ ਤਨਕੀਦੀ ਮਜ਼ਮੂਨਾਂ ਦੀ ਕਿਤਾਬ ਪਰਖਾਂ ਛਾਪੇ ਚੜ੍ਹੀ। ਜੀ ਇਸੇ ਤਰ੍ਹਾਂ ਪੰਜਵਾਂ ਸਵਾਲ, ਡਾਕਟਰ ਇਨਾਮੁਲ ਹਕ ਜਵੇਦ ਨੇ ਕਿਹੜੇ ਸ਼ਾਇਰ ਦਾ ਪੰਜਾਬੀ ਤਰਜਮਾ ਕੀਤਾ? ਜਵਾਬ ਇੱਦਾਂ, ਡਾਕਟਰ ਇਨਾਮੁਲ ਹਕ ਜਵੇਦ ਹੋਰਾਂ ਨੇ ਖੁਸ਼ਹਾਲ ਖਾਨ ਖਟਕ ਦੀ ਇੱਕ ਬਿਆਜ਼ ਦਾ ਪੰਜਾਬੀ ਤਰਜਮਾ ਕੀਤਾ। ਇਹ 5 ਸਵਾਲ ਜਿਹੜੇ ਉਹਨਾਂ ਦੀ ਹਯਾਤੀ ਵਿੱਚੋਂ ਜਿਹੜੇ ਬਣ ਜਾਣਗੇ। ਫਿਰ ਇਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਥੀਸਿਸ ਸੀ ਪੰਜਾਬੀ ਅਦਬ ਦਾ ਇਰਤਕਾ ਉਹ ਵੀ ਕਿਤਾਬੀ ਸੂਰਤ ਵਿੱਚ ਛਾਪੇ ਚੜ੍ਹ ਚੁੱਕਿਆ ਹੈ ਤੇ ਉਸ ਤੋਂ ਇਲਾਵਾ ਵੀ ਉਹਨਾਂ ਦੀਆਂ ਹੋਰ ਕਿਤਾਬਾਂ ਵੀ ਛਪ ਚੁੱਕੀਆਂ ਨੇ। ਹੁਣ ਅਸੀਂ ਆਉਂਦੇ ਹਾਂ ਪੰਜਾਬੀ ਨਸਰ ਦੀਆਂ ਵੰਡਾਂ ਵੱਲ, ਜਿਹੜੀ ਉਹਨਾਂ ਦਾ ਮਜ਼ਮੂਨ ਹੈ ਜੋ 12ਵੀਂ ਜਮਾਤ ਦੇ ਪੜ੍ਹਾਰਾਂ ਵਾਸਤੇ ਸ਼ਾਮਿਲ ਕੀਤਾ ਗਿਆ। ਤਾਰੀਖੀ ਤੇ ਤਹਿਜ਼ੀਬੀ ਇਤਬਾਰ ਨਾਲ ਵੇਖਿਆ ਜਾਏ ਤੇ ਪੰਜਾਬੀ ਢੇਰ ਪੁਰਾਣੀ ਜ਼ੁਬਾਨ ਹੈ ਤੇ ਦੂਜੀਆਂ ਜ਼ੁਬਾਨਾਂ ਦੇ ਅਦਬ ਵਾਂਗੂ ਇਹਦੇ ਵਿੱਚ ਵੀ ਨਜ਼ਮ ਦਾ ਮੁੱਢ ਨਸਰ ਤੋਂ ਪਹਿਲੇ ਬੱਝਾ ਤੇ ਨਸਰ ਸ਼ਾਇਰੀ ਦੇ ਚੋਖਾ ਚਿਰ ਬਾਅਦ ਵਿੱਚ ਹੋਂਦ ਵਿੱਚ ਆਈ। ਹੋਂਦ ਕਹਿੰਦੇ ਨੇ ਵਜੂਦ ਵਿੱਚ ਆਈ। ਇੱਥੇ ਸਵਾਲ ਵੀ ਬਣ ਸਕਦਾ ਹੈ ਕਿ ਪੰਜਾਬੀ ਅਦਬ ਦੀ ਇਬਤਦਾ ਕਿਵੇਂ ਹੋਈ? ਕਿ ਪੰਜਾਬੀ ਅਦਬ ਦੀ ਇਬਤਦਾ ਵੀ ਨਜ਼ਮ ਦਾ ਮੁੱਢ ਜਿਹੜਾ ਬਣਨ ਨਾਲ ਹੋਈ ਤੇ ਨਸਰ ਦਾ ਮੁੱਢ ਜਿਹੜਾ ਉਹ ਬਾਅਦੋਂ ਬੱਝਿਆ। ਠੀਕ ਹੈ, ਹੋਂਦ ਵਿੱਚ ਆਈ, ਵਜੂਦ ਵਿੱਚ ਆਈ। ਇਬਤਦਾਈ ਦੌਰ ਦੀ ਨਸਰ ਦਾ ਜਾਇਜ਼ਾ ਲਿਆ ਜਾਏ ਤੇ ਨੌਸ਼ਾ ਗੰਜ ਬਖਸ਼ ਦੇ ਆਵਾਜ਼ਾਂ ਤੋਂ ਲੈ ਕੇ ਪਿਛਲੀ ਸਦੀ ਦੇ ਅੱਧ ਤੀਕਰ ਜਿਹੜੀਆਂ ਨਸਰੀ ਤਹਿਰੀਰਾਂ ਸਾਹਮਣੇ ਆਈਆਂ ਉਹ ਬਰਾਹ ਰਾਸਤ ਦੀਨੀ ਮਸਲਿਆਂ ਦੇ ਬਿਆਨ, ਮਜ਼ਹਬੀ ਤੇ ਤਬਲੀਗੀ ਮਕਸਦਾਂ
ਤੇ ਇਖਲਾਕੀ ਦਰਸਾਂ ਨਾਲ ਤਾਲੁਕ ਰੱਖਦੀਆਂ ਸਨ। ਹੁਣ ਸਵਾਲ ਜਿਹੜਾ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਬਣ ਜਾਂਦਾ ਹੈ ਕਿ ਮੁੱਢਲੇ ਦੌਰ ਦੀ ਪੰਜਾਬੀ ਨਸਰ ਕਿਵੇਂ ਦੀ ਸੀ। ਠੀਕ ਹੈ, ਜਵਾਬ ਉਹਦਾ ਮੁੱਢਲੇ ਦੌਰ ਦੀ ਪੰਜਾਬੀ ਨਸਰ ਵਿੱਚ ਦੀਨੀ ਮਸਲੇ, ਮਜ਼ਹਬੀ ਤੇ ਤਬਲੀਗੀ ਮਕਸਦ ਤੇ ਇਖਲਾਕੀ ਦਰਸ ਬਿਆਨ ਕੀਤਾ ਜਾਂਦਾ ਸੀ ਤੇ ਇਹ ਬੜੇ ਸਾਦਾ ਅੰਦਾਜ਼ ਨਾਲ ਲਿਖੇ ਜਾਂਦੇ ਸੀ। ਨੈਕਸਟ ਕੁਐਸਚਨ ਬਣ ਜਾਏਗਾ ਕਿ ਮੁੱਢਲੇ ਦੌਰ ਦੇ ਨਸਰ ਨਿਗਾਰ ਦਾ ਨਾਂ ਦੱਸੋ। ਹਜ਼ਰਤ ਨੌਸ਼ਾ ਗੰਜ ਬਖਸ਼ ਨੇ ਆਪਣੀਆਂ ਵਾਜ਼ਾਂ ਵਿੱਚ ਪੰਜਾਬੀ ਨਸਰ ਵਰਤੀ। ਫਿਰ ਅੱਗੇ ਅਸੀਂ ਪੜ੍ਹਨੇ ਆ, ਜਦ ਕਿ ਪੰਜਾਬ ਉੱਤੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਪੰਜਾਬੀ ਜ਼ੁਬਾਨ ਨਸਰ ਦੀਆਂ ਨਵੀਆਂ ਤਖਲੀਕੀ ਸਿਨਫਾਂ ਯਾਨੀ ਅਫਸਾਨੇ, ਨਾਵਲ ਤੇ ਡਰਾਮੇ ਨਾਲ ਮੁਤਾਰਫ ਹੋਈ। ਪੰਜਾਬ ਦੇ ਉੱਤੇ ਜਿਹੜਾ ਕਬਜ਼ਾ ਕੀਤਾ ਅੰਗਰੇਜ਼ਾਂ ਨੇ ਉਹ ਸੀ 1849 ਦੇ ਵਿੱਚ। ਜਿੱਥੇ ਜਿੱਥੇ ਅੰਗਰੇਜ਼ ਗਿਆ ਉੱਥੇ ਉਹਨੇ ਹਰ ਖੇਤਰ ਦੇ ਵਿੱਚ ਤਬਦੀਲੀ ਲਿਆਉਣ ਦਾ ਯਤਨ ਕੀਤਾ ਤੇ ਫਿਰ ਅਦਬ ਜਿਹੜਾ ਹੈ ਉਹ ਕਿਵੇਂ ਪਿੱਛੇ ਰਹਿ ਸਕਦਾ ਸੀ। ਅਦਬ ਦੇ ਖੇਤਰ ਵਿੱਚ ਵੀ ਤਬਦੀਲੀ ਆਈ। ਇੱਥੇ ਸਾਡੇ ਕੋਲ ਪੰਜਾਬ ਜਿਹੜਾ ਸੀ ਉਹਦੇ ਵਿੱਚ ਸ਼ਾਇਰੀ ਜਿਹੜੀ ਉਹ ਪ੍ਰਧਾਨ ਸੀ। ਜਿਹੜੇ ਕਿੱਸੇ ਲਿਖੇ ਜਾ ਰਹੇ ਸਨ, ਜਿਹੜਾ ਸੂਫੀਆਨਾ ਰੰਗ ਸੀ ਉਹਨਾਂ ਵਿੱਚ, ਜਾਂ ਸੂਫੀਆਨਾ ਸ਼ਾਇਰੀ ਕੀਤੀ ਜਾ ਰਹੀ ਸੀ, ਉਹ ਨਜ਼ਮ ਦੀ ਸੂਰਤ ਵਿੱਚ। ਨਸਰ ਦੀ ਬਹੁਤ ਘਾਟ ਸੀ। ਅੰਗਰੇਜ਼ ਦੇ ਆਮਨ ਦੇ ਨਾਲ ਅਫਸਾਨਾ, ਨਾਵਲ ਤੇ ਡਰਾਮਾ ਵੀ ਪੰਜਾਬੀ ਜ਼ੁਬਾਨ ਵਿੱਚ ਲਿਖਿਆ ਜਾਣ ਲੱਗਿਆ। ਇਸ ਦੇ ਉੱਤੇ ਤਫਸੀਲੀ ਗੱਲ ਅਸੀਂ ਟੌਪਿਕ ਵਾਈਜ਼ ਕਰਦੇ ਰਹਾਂਗੇ। ਬਾਅਦ ਵਿੱਚ ਐਸੇ ਅਸਰ ਹੇਠ ਸਫ਼ਰਨਾਮੇ ਤੇ ਇਨਸ਼ਾਈਏ ਵੀ ਲਿਖੇ ਗਏ ਤੇ ਤੰਜ਼ ਤੇ ਮਜ਼ਾਹ ਤੋਂ ਇਲਾਵਾ ਤਹਿਕੀਕ ਤਨਕੀਦ ਵਿੱਚ ਵੀ ਕੰਮ ਸ਼ੁਰੂ ਹੋਇਆ। ਇਹਨਾਂ ਦਾ ਵੱਖ-ਵੱਖ ਸਰਨਾਮਿਆਂ ਹੇਠ ਮੁਖਤਸਰ ਜਿਹਾ ਜਾਇਜ਼ਾ ਪੇਸ਼ ਕੀਤਾ ਜਾਂਦਾ ਹੈ। ਸਰਨਾਵੇ ਜਿਨੀ ਉਨਵਾਨ, ਠੀਕ, ਜਿੱਥੇ ਕੋਈ ਮੁਸ਼ਕਿਲ ਲਫ਼ਜ਼ ਹੋਏ ਤੇ ਜ਼ਰੂਰ ਪੁੱਛੋ ਮੇਰੇ ਕੋਲੋਂ। ਹੁਣ ਅਸੀਂ ਆਨੇ ਆ ਜਿਹੜਾ ਸਾਡੇ ਕੋਲ ਟੌਪਿਕ ਹੈ ਉਹ ਹੈ ਅਫਸਾਨਾ। ਅੱਜ ਅਸੀਂ ਵੇਲੇ ਦੀ ਘਾਟ ਦੇ ਨੂੰ ਸਾਹਮਣੇ ਰੱਖਦੇ ਹੋਏ ਉਸੇ ਰੰਗ ਦੇ ਵਿੱਚ ਬੋਲਾਂਗੇ ਤਾਂ ਕਿ ਉਹਨੂੰ ਤਫਸੀਲੀ ਅੰਦਾਜ਼ 'ਚ ਨਾ ਜਾਣਾ ਪਵੇ। ਕਹਾਣੀ ਦਾ ਲਫ਼ਜ਼ ਕਹਿਣ ਤੋਂ ਬਣਿਆ, ਬਾਅਦ ਵਿੱਚ ਨਵੇਂ ਦੌਰ ਦੀਆਂ ਨਵੀਆਂ ਲੋੜਾਂ ਹੇਠ ਕਹਾਣੀ ਹੌਲੀ ਹੌਲੀ ਮੌਜੂਦਾ ਅਫਸਾਨੇ ਦਾ ਰੂਪ ਧਾਰਦੀ ਚਲੀ ਗਈ। ਠੀਕ ਹੈ, ਪਹਿਲਾ ਸਵਾਲ ਪਹਿਲੀ ਲਾਈਨ ਦੇ ਵਿੱਚ ਹੀ ਇਹਨਾਂ ਦਾ ਬਣ ਜਾਏਗਾ ਕਿ ਕਹਾਣੀ ਦਾ ਮੁੱਢ ਕਿਵੇਂ ਬਣਿਆ ਤੇ ਕਹਾਣੀ ਦਾ ਲਫ਼ਜ਼ ਕਿੱਥੋਂ ਨਿਕਲਿਆ। ਵੈਸੇ ਕਹਾਣੀ ਦੇ ਹਵਾਲੇ ਨਾਲ ਜੇ ਦੇਖਿਆ ਜਾਏ, ਲਫ਼ਜ਼ ਸੰਸਕ੍ਰਿਤ ਦੇ ਲਫ਼ਜ਼ ਕਸ਼ਾ ਜਦੋਂ ਬਣਦਾ ਕਥਾ ਯਾਨੀ ਕਹੀ ਹੋਈ ਗੱਲ। ਇਸੇ ਤਰ੍ਹਾਂ ਯਾਨੀ ਜਿਹੜੀਆਂ ਵੱਡ ਕਹਾ ਕਹਾਣੀਆਂ ਸਨ, ਵੱਡੀਆਂ ਲੋਕਾਂ ਦੀਆਂ ਗੱਲਾਂ ਕੀਤੀਆਂ ਹੋਈਆਂ, ਉਹ ਵੀ ਕਹਾਣੀ ਦੇ ਖੇਤਰ ਵਿੱਚ ਆਉਂਦੀਆਂ ਨੇ। ਮੌਜੂਦਾ ਸਦੀ ਦੀ ਪਹਿਲੀ ਚੌਥਾਈ ਤੋਂ ਬਾਅਦ ਪੰਜਾਬੀ ਕਹਾਣੀ ਨੇ ਬਦਲੀਆਂ ਹੋਈਆਂ ਕਦਰਾਂ ਤੇ ਲਹਿਰਾਂ ਨੂੰ ਆਪਣੇ ਅੰਦਰ ਸਮੇਟਦਿਆਂ ਹੋਇਆਂ ਕਈ ਮੋੜ ਮੁੜੇ ਤੇ ਕਈ ਮੁਹਾਂਦਰੇ ਬਦਲ ਕੇ ਇਖਲਾਕੀ ਤੇ ਇਸਲਾਹੀ ਮੌਜ਼ੂਆਂ ਤੋਂ ਹੁੰਦੀ ਹੋਈ ਅੱਜ ਦੇ ਮੁਹਾਂਦਰੇ ਤੱਕ ਆਪਣੀ ਮੁੱਢਲੇ ਦੌਰ ਦੇ ਕਹਾਣੀਕਾਰਾਂ ਵਿੱਚੋਂ ਜੋਸ਼ਵਾ ਫਜ਼ਲਦੀਨ ਦਾ ਨਾਂ ਚੋਖਾ ਸਿਰ ਕਢਵਾਏ। ਹੁਣ ਇਹਨਾਂ ਨੇ ਬਹੁਤ ਹੀ ਮੁਖਤਸਰ ਅੰਦਾਜ਼ ਦੇ ਨਾਲ ਕਹਾਣੀ ਦੇ ਹਵਾਲੇ ਨਾਲ ਬਿਆਨ ਕੀਤਾ। 19ਵੀਂ ਸਦੀ ਦੇ ਮੁੱਢ ਦੇ ਵਿੱਚ ਤੇ ਫਿਰ ਅੱਧ ਦੇ ਵਿੱਚ ਪੂਰੇ ਯੂਰਪ ਦੇ ਵਿੱਚ ਕਹਾਣੀ ਲਿਖੀ ਜਾਵਣ ਲੱਗ ਪਈ। ਐਡਗਰ ਐਲਨ ਪੋ, ਨਿਕੋਲਾਈ ਗੋਗੋਲ, ਇਹ ਦੋ ਨਾਂ ਨੇ ਜਿਨ੍ਹਾਂ ਨੇ ਕਹਾਣੀ ਦੇ ਮੁੱਢ ਵਿੱਚ ਬਹੁਤ ਅਹਿਮ ਕਿਰਦਾਰ ਅਦਾ ਕੀਤਾ। ਹੋਰ ਵੀ ਇਹਦੇ ਬਾਅਦ ਇੱਕ ਪੂਰੀ ਲੜੀ ਹੈ ਕਹਾਣੀਕਾਰਾਂ ਦੀ ਜਿਹੜੇ ਸਾਨੂੰ ਅਸੀਂ ਦੇਖਦੇ ਹਾਂ ਕਿ ਉਹ ਕਹਾਣੀ ਜਿਹੜੀ ਹੈ ਉਹ ਲਿਖ ਰਹੇ ਨੇ ਔਰ ਉਹਦੇ ਵਿੱਚ ਸਮਾਜੀ ਪਹਿਲੂ ਵੀ ਨਜ਼ਰ ਆ ਰਹੇ ਨੇ, ਜ਼ੁਬਾਨੋ ਬਿਆਨ ਵੀ ਨਜ਼ਰ ਆ ਰਿਹਾ, ਜਜ਼ਬਾਤ ਨਗਾਰੀ ਵੀ ਆ ਰਹੀ, ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਉਹ ਮੌਜੂਦ ਨੇ। ਪੰਜਾਬ ਅੰਦਰ ਜਿਵੇਂ 1849 ਦੇ ਵਿੱਚ ਤੁਹਾਨੂੰ ਦੱਸਿਆ ਕਿ ਜਦੋਂ ਅੰਗਰੇਜ਼ ਇੱਥੇ ਆਇਆ, ਅੰਗਰੇਜ਼ ਨੇ ਬਰਸਗੀਰ ਵਿੱਚ ਜਿਹੜੀ ਹਕੂਮਤ ਕੀਤੀ, ਸਭ ਤੋਂ ਅਖੀਰ ਤੇ ਪੰਜਾਬ ਵਿੱਚ ਆਇਆ। ਹੁਣ ਇੱਥੇ ਪੰਜਾਬ ਵਿੱਚੋਂ ਰੈਜ਼ਿਸਟੈਂਸ ਵੀ ਬਹੁਤ ਜ਼ਿਆਦਾ ਸੀ, ਮਜ਼ਾਹਮਤ ਵੀ ਬਹੁਤ ਜ਼ਿਆਦਾ ਸੀ, ਕਿਉਂਕਿ ਅੰਗਰੇਜ਼ ਦੇ ਖਿਲਾਫ ਉੱਠਣ ਵਾਲੀਆਂ ਜਿਹੜੀਆਂ ਤਹਿਰੀਕਾਂ ਸਨ ਉਹ ਪੰਜਾਬ 'ਚੋਂ ਵੀ ਬਹੁਤ ਜ਼ਿਆਦਾ ਉੱਠੀਆਂ ਸਨ। ਔਰ ਟਫ ਟਾਈਮ ਪੰਜਾਬੀਆਂ ਨੇ ਵੀ ਦਿੱਤਾ ਇੱਥੇ, ਕਿਉਂਕਿ ਉਹ ਕਿਸੇ ਤਰ੍ਹਾਂ ਵੀ ਜ਼ਬਰ ਤੇ ਜ਼ੁਲਮ ਨੂੰ ਕਬੂਲਦੇ ਹੀ ਨਹੀਂ, ਅੱਜ ਤੱਕ ਨਹੀਂ ਕਬੂਲਦੇ। ਤੁਸੀਂ ਉਹਨਾਂ ਨੂੰ ਜ਼ੁਲਮ ਤੇ ਜ਼ਬਰ ਦੇ ਨਾਲ ਜਿਹੜਾ ਕਿਸੇ ਤਰ੍ਹਾਂ ਵੀ ਨੱਪ ਕੇ ਨਹੀਂ ਰੱਖ ਸਕਦੇ। ਅੱਜ ਤੱਕ ਪੰਜਾਬੀਆਂ ਦੀ ਇੱਕ ਫਿਤਰਤ ਹੈ
ਖੈਰ ਇਹ ਗੱਲ ਸਿਆਸੀ ਹਵਾਲੇ ਨਾਲ ਕਿਧਰੇ ਹੋਰ ਚਲੀ ਜਾਏਗੀ। ਤੇ ਅਸੀਂ ਚੱਲਦੇ ਹਾਂ ਕਿ ਕਹਾਣੀ ਦਾ ਮੁੱਢ ਕਿਵੇਂ ਬਣਿਆ। ਅੰਗਰੇਜ਼ਾਂ ਨੇ ਜਦੋਂ ਦੇਖਿਆ ਕਿ ਇੱਥੇ ਉਹਨਾਂ ਦੀ ਹਕੂਮਤ ਤੇ ਕਾਇਮ ਹੋ ਗਈ ਹੈ, ਉਹਨਾਂ ਨੇ 1870 ਯਾਨੀ 19ਵੀਂ ਸਦੀ ਦੇ ਅਖੀਰ ਦੇ ਜਿਹੜੇ 30 ਸਾਲ ਨੇ, ਉਸ ਵੇਲੇ ਉਹਨਾਂ ਨੇ ਆਪਣੇ ਮਜ਼ਹਬ ਦੇ ਪ੍ਰਚਾਰ ਵੱਲ ਢੇਰ ਧਿਆਨ ਦਿੱਤਾ, ਕਿਉਂਕਿ ਉਹ ਚਾਹੁੰਦੇ ਸਨ ਕਿ ਉਹਨਾਂ ਦੀ ਆਪਣੀ ਜਿਹੜੀ ਜਨਤਾ ਹੈ, ਆਪਣੇ ਜਿਹੜੇ ਲੋਕ ਨੇ, ਉਹ ਬਹੁਤੇ ਤੋਂ ਬਹੁਤੇ ਹੋ ਜਾਣ। ਇਸ ਲਈ ਉਹਨਾਂ ਨੇ ਆਪਣੀਆਂ ਮਜ਼ਹਬੀ ਕਹਾਣੀਆਂ ਲਿਖ ਕੇ ਤੇ ਲੋਕਾਂ ਵਿੱਚ ਵੰਡਣੀਆਂ ਸ਼ੁਰੂ ਕਰਤੀਆਂ, ਜਿਹਦੇ ਨਾਲ ਵੇਖਦਿਆਂ ਹੀ ਵੇਖਦਿਆਂ ਢੇਰ ਸਾਰੇ ਲੋਕ ਜਿਹੜੇ ਨੇ ਉਹ ਅੰਗਰੇਜ਼ਾਂ ਦੇ ਮਜ਼ਹਬ ਦੇ ਨਾਲ ਜੁੜਨ ਲੱਗ ਪਏ, ਯਾਨੀ ਉਹ ਮਸੀਹੀ ਹੋਣ ਲੱਗ ਪਏ, ਉਹ ਕ੍ਰਿਸਚੈਨਿਟੀ ਕਬੂਲ ਕਰਨ ਲੱਗ ਪਏ। ਇਸ ਮਕਸਦ ਵਾਸਤੇ ਅੰਗਰੇਜ਼ ਨੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਸੁਸਾਇਟੀਆਂ ਬਣਾ ਦਿੱਤੀਆਂ। ਦ ਚਰਚ ਆਫ ਸਕਾਟਲੈਂਡ, ਮੈਡੀਕਲ ਮਿਸ਼ਨ, ਕ੍ਰਿਸਚੀਅਨ ਲਿਟਰੇਰੀ ਸੁਸਾਇਟੀ, ਪੰਜਾਬ ਰਿਲੀਜੀਅਸ ਬੁੱਕਸ ਸੁਸਾਇਟੀ, ਦ ਅਮਰੀਕਨ ਟਰੈਕ ਸੁਸਾਇਟੀ ਲੁਧਿਆਣਾ, ਇਹ 94 4-5 ਜਿਹੜੀਆਂ ਨੇ ਸੁਸਾਇਟੀਆਂ ਸਨ, ਜਿਹਦਾ ਮਕਸਦ ਇਹੀ ਸੀ ਕਿ ਵੱਧ ਤੋਂ ਵੱਧ ਜਿਹੜੇ ਲੋਕਾਂ ਨੂੰ ਮਜ਼ਹਬੀ ਕਹਾਣੀਆਂ ਸੁਣਾਈਆਂ ਜਾਣ, ਉਹਨਾਂ ਨੂੰ ਮਸੀਹਤ ਦਾ ਪ੍ਰਚਾਰ ਕੀਤਾ ਜਾਏ, ਜਿਹਦਾ ਨਤੀਜਾ ਹੋਇਆ ਕਿ ਵੇਖਦਿਆਂ ਹੀ ਵੇਖਦਿਆਂ ਢੇਰ ਸਾਰੀ ਜਨਤਾ ਨੇ ਸਿੱਖ ਧਰਮ ਨੂੰ ਛੱਡ ਕੇ ਕ੍ਰਿਸਚੈਨਿਟੀ ਨੂੰ ਕਬੂਲ ਕਰ ਲਿਆ। ਹੁਣ ਪੰਜਾਬੀਆਂ ਨੂੰ ਵੀ ਹੋਸ਼ ਆਈ, ਪੰਜਾਬੀਆਂ ਨੇ ਵੀ ਸੁਰਤ ਸੰਭਾਲੀ। ਪੰਜਾਬੀ ਸੁਰਤ ਤੇ ਸੰਭਾਲੇ ਹੋਏ ਸਨ, ਪਰ ਉਹਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਅੰਗਰੇਜ਼ ਕਿਸ ਪਾਸੋਂ ਵਾਰ ਕਰ ਰਿਹਾ। ਫਿਰ ਉਹਨਾਂ ਨੇ ਧਾਰਮਿਕ ਕਹਾਣੀਆਂ ਨੂੰ ਲਿਖ ਕੇ ਵੰਡਣਾ ਸ਼ੁਰੂ ਕੀਤਾ ਤੇ ਉਹ ਪੰਜਾਬੀ ਦੇ ਵਿੱਚ ਸ਼ੁਰੂ ਹੋਏ। ਸ਼ਰਧਾ ਰਾਮਪੁਰੀ ਦੀ ਜਿਹੜੀ ਕਿਤਾਬ ਹੈ ਪੰਜਾਬੀ ਬਾਤਚੀਤ, ਉਹ 1875 ਵਿੱਚ ਛਪੀ। ਇਹਦੇ ਵਿੱਚ ਅਫਸਾਨਵੀ ਰੰਗ ਹੈ, ਕਹਾਣੀ ਦੇ ਅੰਦਾਜ਼ ਵਿੱਚ ਹੈ, ਯਾਨੀ ਉਹਨਾਂ ਦਾ ਮਕਸਦ ਸੀ ਸ਼ਰਧਾ ਰਾਮਪੁਰੀ ਹੋਰਾਂ ਦਾ ਕਿ ਪੰਜਾਬੀ ਬਾਤਚੀਤ ਨੂੰ ਵਧਾਇਆ ਜਾਏ। ਹੁਣ ਇਸ ਤੋਂ ਬਾਅਦ ਸਿੱਖਾਂ ਨੇ ਆਪਣੇ ਧਰਮ ਨੂੰ ਬਚਾਉਣ ਲਈ ਤੇ ਅੰਗਰੇਜ਼ਾਂ ਦੀ ਯਲਗਾਰ ਤੋਂ ਬਚਣ ਲਈ ਸਿੱਖ ਧਰਮ ਨਾਲ ਜੁੜੀਆਂ ਕਹਾਣੀਆਂ, ਸਿੱਖ ਧਰਮ ਦੇ ਅੰਦਰ ਦੀਆਂ ਇਖਲਾਕੀ ਦਰਸ ਨਾਲ ਜਿਹੜੀਆਂ ਨੇ ਉਹ ਪੁਰਚੀਆਂ ਲਿਖਤਾਂ ਨੂੰ ਲੁਕਾਈ ਤੱਕ ਵੰਡਣਾ ਸ਼ੁਰੂ ਕਰਤਾ ਤੇ ਸਿੱਖੀ ਦੀ ਤਾਲੀਮ ਦੇਣਾ ਸ਼ੁਰੂ ਕਰਤੀ। ਹੁਣ ਇਹ ਤੇ ਇਖਲਾਕੀ ਦੇ ਇਸਲਾਹੀ ਮੌਜੂ ਜਿਹੜੇ ਨੇ ਉਹਨਾਂ ਨੂੰ ਮੁੱਖ ਰੱਖਿਆ ਗਿਆ ਸੀ। ਫਿਰ ਭਾਈ ਵੀਰ ਸਿੰਘ ਪਹਿਲੇ ਲਿਖਾਰੀ ਨਜ਼ਰ ਆਉਂਦੇ ਨੇ, ਜਿਨ੍ਹਾਂ ਨੇ ਪੰਜਾਬੀ ਨਸਰ ਦੇ ਹਵਾਲੇ ਨਾਲ ਸੰਜੀਦਗੀ ਨਾਲ ਕੰਮ ਕੀਤਾ ਤੇ ਉਹਨਾਂ ਨੇ ਸਿੱਖ ਧਰਮ ਦੀ ਵੀ ਸੇਵਾ ਕੀਤੀ ਤੇ ਫਿਰ ਅੱਗੇ ਨਾਵਲ ਵੀ ਲਿਖੇ। ਪਰ ਕਹਾਣੀਆਂ ਦਾ ਸਿਰਾ, ਪਹਿਲੀ ਕਹਾਣੀ ਲਿਖਣ ਦਾ ਸਿਰਾ ਕਮਲਾ ਸਿੰਘ ਅਕਾਲੀ ਹੋਰਾਂ ਨੂੰ ਹੀ ਜਾਂਦਾ ਹੈ। ਹੁਣ ਕਮਲਾ ਸਿੰਘ ਅਕਾਲੀ ਹੋਰਾਂ ਦਾ ਨਾਂ ਸਿਰਫ ਲਾਲ ਸਿੰਘ ਸੀ, ਪਰ ਉਹਨਾਂ ਦੀ ਜਿਹੜੀ ਕਹਾਣੀ ਸੀ ਕਮਲਾ ਅਕਾਲੀ, ਉਹ ਪ੍ਰਸਿੱਧ ਅਖਬਾਰ, ਉਸ ਵੇਲੇ ਦੀ ਜਿਹੜੇ ਪ੍ਰਸਿੱਧ ਅਖਬਾਰ ਅਕਾਲੀ ਵਿੱਚ ਛਪੀ, ਉਹ ਇੰਨੀ ਮਸ਼ਹੂਰ ਹੋਈ ਕਿ ਉਹ ਉਹਨਾਂ ਦੇ ਨਾਂ ਦਾ ਹੀ ਇੱਕ ਹਿੱਸਾ ਬਣ ਗਏ। ਫਿਰ ਉਹ ਲਾਲ ਸਿੰਘ ਕਮਲਾ ਅਕਾਲੀ ਹੀ ਬਣ ਗਏ। ਲਾਲ ਸਿੰਘ ਕਮਲਾ ਅਕਾਲੀ, ਭਾਈ ਵੀਰ ਸਿੰਘ ਤੋਂ ਬਾਅਦ ਲਾਲ ਸਿੰਘ ਕਮਲਾ ਅਕਾਲੀ, ਤੇ ਗੁਰਬਖਸ਼ ਦੇ ਦੌਰ ਵਿੱਚ ਭਾਈ ਵੀਰ ਸਿੰਘ ਨੇ ਪੰਜਾਬੀ ਕਹਾਣੀ ਵੱਲ ਧਿਆਨ ਦਿੱਤਾ, ਪਰ ਉਸ ਤੋਂ ਪਹਿਲਾਂ ਲਾਲ ਸਿੰਘ ਜਿਹੜੇ ਨੇ ਉਹ ਛਪ ਚੁੱਕੇ ਸਨ। ਲਾਲ ਸਿੰਘ ਕਮਲਾ ਅਕਾਲੀ ਯਾਨੀ ਪਹਿਲੇ ਕਹਾਣੀਕਾਰ ਦੇ ਸੂਰਤ ਵਿੱਚ ਸਾਹਮਣੇ ਆਉਂਦੇ ਨੇ। ਇਹ ਤੇ ਸੀ ਮੁਖਤਸਰ ਜਿਹਾ ਕਹਾਣੀ ਦਾ ਜਿਹੜਾ ਮੁੱਢ ਸੀ। ਹੁਣ ਅਸੀਂ ਦੇਖਦੇ ਹਾਂ ਕਿ ਪਾਕਿਸਤਾਨੀ ਅਦਬ ਦੇ ਵਿੱਚ, ਯਾਨੀ ਜਿਹੜਾ ਇੱਧਰਲਾ ਪੰਜਾਬ ਸੀ, ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਇੰਡੀਆ ਵਾਲਾ ਲਹਿੰਦਾ ਪੰਜਾਬ ਜਿਹੜਾ ਸੀ, ਉੱਥੇ ਜਿਹੜਾ ਪਹਿਲਾ
ਕਹਾਣੀਕਾਰ ਸੀ ਉਹ ਜੋਸ਼ਵਾ ਫਜ਼ਲਦੀਨ ਸੀ। ਹੁਣ ਜੋਸ਼ਵਾ ਫਜ਼ਲਦੀਨ ਨੇ ਇੱਕ ਐਸਾ ਕੰਮ ਵੀ ਕੀਤਾ ਜਿਹਦੇ ਨਾਲ ਉਹਨਾਂ ਨੂੰ ਪੂਰੀ ਜ਼ਿੰਦਗੀ ਯਾਦ ਰੱਖਿਆ ਜਾਏਗਾ। ਉਹ ਸੀ ਕਿ ਉਹਨਾਂ ਨੇ ਅੰਜੀਲੇ ਮੁਕੱਦਸ ਦਾ ਪੰਜਾਬੀ ਤਰਜਮਾ ਕਰਤਾ। ਜੋਸ਼ਵਾ ਫਜ਼ਲਦੀਨ ਹੋਰਾਂ ਦਾ ਤਾਲੁਕ ਲੈਲਪੁਰ ਨਾਲ ਸੀ, ਜਿਸ ਦਾ ਮੌਜੂਦਾ ਨਾਂ ਫੈਸਲਾਬਾਦ ਹੈ, ਪਰ ਉਹਨਾਂ ਨੇ ਆਪਣੀ ਲੰਮੀ ਹਯਾਤੀ ਲਾਹੌਰ ਵਿੱਚ ਹੀ ਬਿਤਾਈ। ਇੱਥੇ ਹੀ ਉਹਨਾਂ ਨੇ ਪੰਜਾਬੀ ਦਰਬਾਰ ਨਾਂ ਦਾ ਇੱਕ ਪਰਚਾ ਵੀ ਕੱਢਿਆ ਪੰਜਾਬੀ ਵਿੱਚ, ਜਿਹਦੇ ਵਿੱਚ ਕਹਾਣੀ ਲਿਖਣ ਵਾਲੇ ਵੀ ਸ਼ਾਮਿਲ ਕੀਤੇ। ਤੇ ਇਹਦੇ ਵਿੱਚ ਉਸ ਵੇਲੇ ਦੇ ਸਾਂਝੇ ਪੰਜਾਬ ਦੇ ਜਿਹੜੇ ਕਹਾਣੀਕਾਰ ਸੀ ਉਹ ਸ਼ਾਮਿਲ ਹੁੰਦੇ ਸਨ। ਇਹਨਾਂ ਦਾ ਜਿਹੜਾ ਪਹਿਲਾ ਕਹਾਣੀ ਪਰਾਗਾ ਅਖਲਾਕੀ ਕਹਾਣੀਆਂ ਛਪੀਆਂ। ਹੁਣ ਅਖਲਾਕੀ ਤੇ ਇਸਲਾਹੀ ਮੌਜੂ ਜਿਹੜੇ ਇਹਨਾਂ ਦੇ ਇਹਨਾਂ ਦੀ ਖਾਸ ਪਹਿਚਾਣ ਬਣ ਗਏ, ਔਰ ਇਹੀ ਪਹਿਚਾਣ ਜਿਹੜੀ ਹੈ ਉਹਨਾਂ ਨਾਲ ਹਮੇਸ਼ਾ ਜੁੜੀ ਰਹੀ। ਇਹ ਤੇ ਸੀ ਪਹਿਲਾ ਪੈਰਾਗ੍ਰਾਫ ਦਾ ਥੋੜਾ ਜਿਹਾ ਇਲੈਬੋਰੇਸ਼ਨ। ਹੁਣ ਪਾਕਿਸਤਾਨ ਬਣਨ ਤੋਂ ਫੌਰਨ ਬਾਅਦ ਜਿਹੜੇ ਅਫਸਾਨੇ ਲਿਖੇ ਗਏ ਉਹ ਜ਼ਿਆਦਾਤਰ ਬਿਆਨੀਆਂ ਤੇ ਸਿੱਧ ਪੱਧਰੇ ਅੰਦਾਜ਼ ਦੇ ਸਨ, ਜਿਨ੍ਹਾਂ ਵਿੱਚ ਕੋਈ ਕਿੱਸਾ ਬਿਆਨ ਕੀਤਾ ਗਿਆ ਹੁੰਦਾ ਸੀ ਜਾਂ ਕਿਸੇ ਖਾਸ ਵਾਕਏ ਜਾਂ ਤਾਸੁਰ ਨੂੰ ਉਭਾਰਿਆ ਗਿਆ ਹੁੰਦਾ। 1960 ਤੋਂ 1975 ਤੱਕ ਦਾ ਜ਼ਮਾਨਾ ਅਫਸਾਨੇ ਦਾ ਮੋਰਲਾ ਜਾਂ ਅਬੂਰੀ ਦੌਰ ਬਣਦਾ ਹੈ, ਯਾਨੀ ਮੁੱਢਲਾ ਦੌਰ ਜਿਹੜਾ ਹੈ ਉਹ ਬਣਦਾ ਹੈ। ਇਸ ਅਰਸੇ ਦੌਰਾਨ ਅੰਦਰ ਅਫਸਾਨੇ ਵਿੱਚ ਹਰ ਤਰ੍ਹਾਂ ਦੇ ਮੌਜੂ ਤਜਰਬੇ ਦੀ ਕਠਾਲੀ ਵਿੱਚ ਢਲ ਕੇ ਤਖਲੀਕੀ ਸਤ੍ਹਾ ਤੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਇਸ ਵੇਲੇ ਜਦੋਂ ਸਮਾਜ ਵੰਡਿਆ ਗਿਆ ਸੀ, ਨਵੇਂ ਮੌਜੂ ਵੀ ਲਿਖੇ ਜਾਣ ਲੱਗ ਪਏ। ਨਵਾਜ਼ ਦਾ ਮਜਮੂਆ ਡੂੰਘੀਆਂ ਸ਼ਾਮਾਂ ਮਤਬੂਆ 1960 ਪਾਕਿਸਤਾਨ ਤੋਂ ਬਾਅਦ ਛਪਣ ਵਾਲੀ ਪਿਲੋਠੀ ਦੀ ਕਿਤਾਬ ਬਣਦੀ। ਸ਼ਾਰਟ ਕੁਐਸਚਨ ਆ ਜਾਏਗਾ ਕਿ ਪਾਕਿਸਤਾਨ ਬਣਨ ਤੋਂ ਬਾਅਦ ਪੰਜਾਬੀ ਦੀ ਕਿਹੜੀ ਕਹਾਣੀਆਂ ਦੀ ਕਿਤਾਬ ਛਪੀ? ਇਹਦਾ ਜਵਾਬ ਆ ਜਾਏਗਾ ਨਵਾਜ਼ ਦਾ ਮਜਮੂਆ ਡੂੰਘੀਆਂ ਸ਼ਾਮਾਂ 1960 ਵਿੱਚ ਪਾਕਿਸਤਾਨ ਬਣਨ ਤੋਂ ਬਾਅਦ ਛਪਣ ਵਾਲੀ ਪਿਲੋਠੀ ਦੀ ਜਾਂ ਪਹਿਲੀ ਕਿਤਾਬ ਹੈ। 1975 ਤੋਂ ਬਾਅਦ ਦੇ ਦੌਰ ਵਿੱਚ ਫਨੀ ਤੇ ਫਿਕਰੀ ਪੁਖਤਗੀ ਤੋਂ ਇਲਾਵਾ ਤਬਕਾਤੀ ਕਸ਼ਮਕਸ਼, ਮੁਆਸ਼ਰਤੀ ਨਾਇਨਸਾਫੀਆਂ ਤੇ ਇਕਤਸਾਦੀ ਜਬਰ ਦੇ ਹਵਾਲੇ ਨਾਲ ਉਭਰਨ ਵਾਲੀ ਲਹਿਰ ਨੂੰ ਮੁੱਖ ਰੱਖਦਿਆਂ ਹੋਇਆਂ ਕਹਾਣੀ ਵਿੱਚ ਸਮਾਜੀ ਸ਼ਊਰ ਦੀ ਡੂੰਘਾਈ ਵੀ ਝਲਕਣੀ ਸ਼ੁਰੂ ਹੋ ਗਈ। ਯਾਨੀ ਇਹ ਜਿਹੜੀਆਂ ਦੋ ਲਾਈਨਾਂ ਨੇ, ਗੱਲ ਤੇ ਸਿਰਫ ਦੋ ਲਾਈਨਾਂ ਦੇ ਵਿੱਚ ਹੈ, ਲੇਕਿਨ ਇਹਦੇ ਵਿੱਚ ਬਹੁਤ ਤਾਰੀਖ ਦੇ ਜਿਹੜੇ ਚਲਕਾਰੇ ਨਜ਼ਰ ਆਉਂਦੇ ਨੇ ਕਿ ਫਨੀ ਤੇ ਫਿਕਰੀ ਪੁਖਤਾ ਹੋ ਗਏ, ਕਿਉਂਕਿ 60 ਤੱਕ ਕਹਾਣੀ ਜਿਹੜੀ ਹੈ ਪਾਕਿਸਤਾਨ ਵਿੱਚ ਲਿਖੀ ਜਾਵਣ ਲੱਗ ਪਈ ਸੀ। ਇਹਦਾ ਮਤਲਬ ਇਹ ਨਹੀਂ ਸੀ ਕਿ ਇਸ ਤੋਂ ਪਹਿਲੇ ਕਹਾਣੀ ਲਿਖੀ ਨਹੀਂ, ਕਹਾਣੀ ਲਿਖੀ ਗਈ, ਪਰ ਕਿਤਾਬੀ ਸੂਰਤ ਵਿੱਚ 1960 ਵਿੱਚ ਪਹਿਲੀ ਕਹਾਣੀਆਂ ਦੀ ਕਿਤਾਬ ਜਿਹੜੀ ਉਹ ਆਈ। ਅੱਛਾ, 1975 ਤੋਂ ਬਾਅਦ ਫਨੀ ਤੇ ਫਿਕਰੀ ਤੌਰ ਤੇ ਮਜ਼ਬੂਤੀ ਆ ਗਈ। ਤਬਕਾਤੀ ਕਸ਼ਮਕਸ਼ ਸ਼ੁਰੂ ਹੋ ਗਈ ਸੀ। ਮੁਸਲਿਮ ਕ੍ਰਿਸਚਨ ਜਿਹੜੇ ਨੇ ਔਰ ਨਾਲ ਜਿਹੜੇ ਸਿੱਖ ਨੇ, ਹਿੰਦੂ ਨੇ, ਉਹਨਾਂ ਦੇ ਵਿੱਚ ਜਿਹੜੀ ਕਸ਼ਮਕਸ਼ ਸੀ ਉਹ ਮੁੱਕੀ ਨਹੀਂ ਸੀ ਹਾਲੇ ਤੱਕ, ਉਹ ਉਸੇ ਤਰ੍ਹਾਂ ਹੀ ਮੌਜੂਦ ਸੀ। ਔਰ ਫਿਰ ਇਹਦੇ ਨਾਲ ਅਮੀਰ ਤੇ ਗਰੀਬ ਦੀ ਕਸ਼ਮਕਸ਼, ਸਰਮਾਇਆਦਾਰ ਦੀ ਤੇ ਮਜ਼ਦੂਰ ਦੀ ਕਸ਼ਮਕਸ਼, ਠੀਕ ਹੈ, ਇੱਕ ਤਬਕਿਆਂ ਦੀ ਜਿਹੜੀ ਕਸ਼ਮਕਸ਼ ਸੀ, ਮਜ਼ਹਬੀ ਤੌਰ ਤੇ, ਲਿਸਾਨੀ ਤੌਰ ਤੇ, ਸਮਾਜੀ ਤੌਰ ਤੇ ਜਿਹੜੀ ਕਸ਼ਮਕਸ਼ ਸੀ ਉਹ ਵੱਧਦੀ ਜਾ ਰਹੀ ਸੀ। ਮੁਆਸ਼ਰਤੀ ਨਾਇਨਸਾਫੀਆਂ, ਲੋਕਾਂ ਦੇ ਅੰਦਰ ਜਿਹੜੀਆਂ ਜੜ੍ਹਾਂ ਬਣ ਰਹੀਆਂ ਸਨ, ਉਹ ਸੀ ਮੁਆਸ਼ਰੇ ਦੇ ਉਹ ਵੱਡੇ ਨਸੂਰ ਜਿਹਦੇ ਨਾਲ ਬਦਉਨਵਾਨੀ ਨੇ ਜਨਮ ਲਿਆ, ਜਿਹਦੇ ਨਾਲ ਜ਼ਖੀਰਾ ਅੰਦੋਜ਼ੀ ਨੇ ਜਨਮ ਲਿਆ, ਜਿਹਦੇ ਨਾਲ ਸਰਮਾਇਆਦਾਰ ਜਾਗੀਰਦਾਰਾਨਾ ਤਬਕਾ ਪੈਦਾ ਹੋਇਆ, ਤੇ ਨਾਇਨਸਾਫੀਆਂ ਨੇ ਇਕਤਸਾਦੀ ਜਬਰ ਦੇ ਹਵਾਲੇ ਨਾਲ ਵੀ ਕਹਾਣੀਆਂ ਲਿਖੀਆਂ ਜਾਣ ਲੱਗ ਪਈਆਂ। ਪਰ ਇਸ ਦੇ ਨਾਲ ਸਮਾਜੀ ਸ਼ਊਰ ਵੀ ਮਿਲਣਾ ਸ਼ੁਰੂ ਹੋ ਗਿਆ। ਲੋਕਾਂ ਨੂੰ ਅਕਲ ਦੀ ਗੱਲ, ਆਪਣੇ ਸਮਾਜ ਦੀ ਜਿਹੜੀ ਹੈ ਉਹ ਗੱਲ ਵੀ ਅਪਣਨਾ ਸ਼ੁਰੂ ਹੋਈ। ਜਿਸ ਤਰ੍ਹਾਂ ਫਿਕਰੀ ਇਤਬਾਰ ਨਾਲ ਅੱਜ ਦੇ ਅਫਸਾਨੇ ਵਿੱਚ ਕਈ ਅੰਗ ਪਾਏ ਜਾਂਦੇ ਨੇ, ਇਸੇ ਤਰ੍ਹਾਂ ਫਨੀ ਤੇ ਤਕਨੀਕੀ ਲਿਹਾਜ਼ ਨਾਲ ਵੀ ਹੁਣ ਅਫਸਾਨਾ ਚੋਖੇ ਰੂਪ ਵਟਾ ਚੁੱਕਿਆ ਹੈ। ਤਵੀਲ ਮੁਖਤਸਰ ਅਫਸਾਨੇ ਤੇ ਮੁਖਤਸਰ ਤਰੀਨ ਅਫਸਾਨੇ ਯਾਨੀ ਅਫਸਾਨਚੇ ਵੀ ਲਿਖੇ ਜਾ ਰਹੇ ਨੇ, ਯਾਨੀ ਬਹੁਤ ਨਿੱਕੇ ਜਿਹੜੇ ਨੇ, ਕੁਝ ਸਤਰਾਂ ਦੇ ਉੱਤੇ, ਕੁਝ ਲਾਈਨਾਂ ਦੇ ਉੱਤੇ ਜਿਹੜੇ ਉਹ ਲਿਖੇ ਜਾ ਰਹੇ ਨੇ ਅਫਸਾਨੇ, ਉਹ ਵੀ ਲਿਖੇ ਜਾ ਰਹੇ ਨੇ। ਤੇ ਸ਼ਊਰ ਦੀ ਰੂਹ ਦੇ ਹਵਾਲੇ ਨਾਲ ਵੀ ਨਵੇਕਲੇ ਤਜਰਬੇ ਹੋ ਰਹੇ ਨੇ, ਜਿਨ੍ਹਾਂ ਵਿੱਚ ਕਿਸੇ ਕਿਰਦਾਰ ਦੀ ਸੋਚ ਦੇ ਹਵਾਲੇ ਨਾਲ ਇੱਕੋ ਲਹਿਰ ਵਿੱਚ ਤਖਲੀਕ ਮੁਕੰਮਲ ਕੀਤੀ ਜਾਂਦੀ ਹੈ।
यानी शौर ਦੀ ਰੂਹ ਦੇ ਤੋਂ ਕੀ ਮੁਰਾਦ ਹੈ ਕਿ ਜਿਨ੍ਹਾਂ ਵਿੱਚ ਕਿਸੇ ਕਿਰਦਾਰ ਦੀ ਸੋਚ ਦੇ ਹਵਾਲੇ ਨਾਲ ਇੱਕੋ ਲਹਿਰ ਵਿੱਚ ਤਖਲੀਕ ਮੁਕੰਮਲ ਕੀਤੀ ਜਾਂਦੀ ਹੈ। ਇਹ ਤੁਸੀਂ ਸ਼ਾਰਟ ਕੁਐਸਚਨ ਦੇ ਤੌਰ ਤੇ ਲਿਖ ਲੈਣਾ। ਇਸੇ ਤਰ੍ਹਾਂ ਡਰਾਮਾ ਇਖਤਤਾਮੀਆ ਯਾਨੀ ਚੌਂਕਾ ਦੇਣ ਵਾਲੇ ਅਫਸਾਨੇ ਵੀ ਖਾਸ ਅਹਿਮੀਅਤ ਰੱਖਦੇ ਨੇ। ਚੌਂਕਾ ਦੇਣ ਵਾਲੇ ਅਫਸਾਨੇ ਤੇ ਜਿਨ੍ਹਾਂ ਦੇ ਆਖਰ ਵਿੱਚ ਆਉਣ ਵਾਲੀ ਪੰਚ ਲਾਈਨ ਪੂਰੇ ਅਫਸਾਨੇ ਨੂੰ ਇੱਕ ਨਵੇਂ ਮਫਹੂਮ ਨਾਲ ਹਮ ਆਹੰਗ ਕਰ ਦਿੰਦਾ। ਪੰਚ ਲਾਈਨ ਇੱਕ ਝਟਕਾ ਦਿੰਦੀ ਹੈ। ਪੰਚ ਲਾਈਨ ਜਿਹੜੀ ਐਸੀ ਕਹਾਣੀ ਦਾ ਜਿਹੜਾ ਤਾਸੁਰ ਜਿਹੜਾ ਉਹ ਬਦਲ ਕੇ ਰੱਖ ਦਿੰਦੀ। ਹੁਣ ਇਹਦੇ ਬਾਰੇ ਇਹਦੇ ਹਵਾਲੇ ਨਾਲ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਅਫਸਾਨੇ ਦਾ ਖੁਲਾਸਾ ਤੁਹਾਨੂੰ ਦੱਸਣਾ। ਜਿਵੇਂ ਕਿ BA ਦੇ ਸਿਲੇਬਸ ਵਿੱਚ ਹੈ ਪਿੰਡ ਦਾ ਬਾਊ। ਪਿੰਡ ਦੇ ਬਾਊ ਦੇ ਵਿੱਚ ਇੱਕ ਐਸੀ ਸਵਾਣੀ ਦੀ ਕਹਾਣੀ ਹੈ ਜਿਹੜੀ ਸਮਾਜ 'ਚ ਜਿਹੜਾ ਉਸ ਨਿੱਕਾ ਜਿਹਾ ਪਿੰਡ ਹੈ ਤੇ ਉੱਥੇ ਉਹਨੂੰ ਪਿੰਡ ਦਾ ਬਾਊ ਕਹਿ ਕੇ ਛੇੜਦੇ ਨੇ। ਕਿਉਂਕਿ ਉਹ ਥੋੜ੍ਹਾ ਜਿਹਾ ਪੜ੍ਹੀ ਲਿਖੀ ਹੈ ਤੇ ਉਹਨੂੰ ਉਹਦੇ ਮਾਪਿਓ ਦੀ ਵਫਾਤ ਤੋਂ ਬਾਅਦ ਇੱਕ ਸਕੂਲ ਦੇ ਵਿੱਚ ਟੀਚਿੰਗ ਦੀ ਤਦਰੀਸ ਦੀ ਨੌਕਰੀ ਲੱਭ ਜਾਂਦੀ ਹੈ। ਹੁਣ ਪਿੰਡ ਦਾ ਆਲਾ ਦੁਆਲਾ ਸਾਰਾ ਜਿਹੜਾ ਹੈ ਉਹ ਅਨਪੜ੍ਹਤਾ ਅਤੇ ਜਹਾਲਤ ਵਾਲਾ ਹੈ ਅਤੇ ਉਹ ਬਾਹਰ ਜਾਂਦੇ ਜਿਹੜੇ ਮੁੰਡੇ ਨੇ ਉਹ ਜਿਹੜੇ ਲਫੰਡਰ ਨੇ ਜਿਹੜੇ ਖਲੋਤੇ ਨੇ ਉਹ ਤੇ ਆਵਾਜ਼ ਕੱਸਦੇ ਨੇ। ਉਹ ਹੁਣ ਇੱਕ ਵੇਲਾ ਆਉਂਦੀ ਉਹ ਆਪਣੇ ਛੋਟੇ ਭਰਾ ਨੂੰ ਵੇਖਦੀ ਹੈ, ਨਿੱਕਾ ਭਰਾ ਹੈ, ਉਹ ਕੁਛ ਵੀ ਨਹੀਂ ਕਰ ਸਕਦਾ। ਉਹ ਕਹਿੰਦੀ ਉਹਦਾ ਮਸਾਰਾ ਵੀ ਬਣਨਾ ਹੈ। ਆਖਿਰਕਾਰ ਇੱਕ ਜਿਹੜਾ ਉਹ ਦਿਨ ਉਹ ਫੈਸਲਾ ਕਰਦੀ ਹੈ ਕਿ ਹੁਣ ਅੱਜ ਜਿਹੜਾ ਮੈਨੂੰ ਕਵੇਗਾ ਬਾਊ ਅਤੇ ਮੈਂ ਉਹਨੂੰ ਬਾਹੋਂ ਫੜ ਲਾਂਗੀ ਅਤੇ ਫਿਰ ਜਿਹੜੀ ਹੈ ਉਹਦੇ ਜੀਵਨ ਜਿਹੜਾ ਆਪਣਾ ਮੈਂ ਬਦਲ ਦਿਆਂਗੀ। ਉਹ ਗਲੀ 'ਚ ਨਿਕਲਦੀ, ਆਪਣੇ ਘਰੋਂ ਨਿਕਲਦੀ ਹੈ, ਗਲੀ 'ਚ ਜਦੋਂ ਜਾ ਰਹੀ ਹੁੰਦੀ ਤਾਂ ਪਿੱਛੋਂ ਆਵਾਜ਼ ਆਉਂਦੀ ਹੈ ਬਾਊ। ਜੋ ਬੜੇ ਜਿਹੜੇ ਨੇ ਉਹ ਚਪੱਟੇ ਦੇ ਨਾਲ ਪਿੱਛੇ ਹੋ ਕੇ ਉਸ ਮੁੰਡੇ ਦੀ ਬਾਂਹ ਫੜਦੀ ਹੈ ਅਤੇ ਉਹ ਬਾਂਹ ਹੁੰਦੀ ਹੈ ਉਹਦੇ ਨਿੱਕੇ ਭਰਾ ਦੀ। ਔਰ ਇਹ ਹੈ ਪੰਚ ਲਾਈਨ, ਯਾਨੀ ਕਹਾਣੀ ਬਿਲਕੁਲ ਬਦਲ ਕੇ ਰੱਖ ਦਿੱਤੀ। ਕਹਾਣੀ ਜਿਹੜਾ ਪੜ੍ਹਨ ਵਾਲਾ ਹੈ ਉਹ ਸੋਚ ਰਿਹਾ ਹੁੰਦਾ ਕਹਾਣੀ ਦਾ ਕੁਝ ਹੋਰ ਰੰਗ ਹੋਏਗਾ, ਲੇਕਿਨ ਅੱਗੇ ਬਿਲਕੁਲ ਕਹਾਣੀ ਜਿਹੜੀ ਹੈ ਉਹ ਬਦਲ ਜਾਂਦੀ ਹੈ। ਉਹ ਪੰਚ ਲਾਈਨ ਦੇ ਨਾਲ ਕਹਾਣੀ ਜਿਹੜੀ ਹੈ ਤਬਦੀਲ ਹੋ ਜਾਂਦੀ ਹੈ। ਇੱਕ ਮਿਆਰੀ ਅਫਸਾਨੇ ਬਾਰੇ ਕਿਹਾ ਜਾਂਦਾ ਹੈ ਭਈ ਇਹ ਬਹੁਤ ਸਾਰੀਆਂ ਖੂਬੀਆਂ ਦਾ ਹਾਮਿਲ ਹੁੰਦਾ ਹੈ ਅਤੇ ਕਈ ਅੰਸਰ ਮਿਲ ਕੇ ਇਹਦੇ ਵਿੱਚ ਤਸੀਰ ਪੈਦਾ ਕਰਦੇ ਨੇ। ਸ਼ਾਰਟ ਕੁਐਸਚਨ ਆ ਜਾਏਗਾ, ਇੱਕ ਮਿਆਰੀ ਅਫਸਾਨੇ ਵਿੱਚ ਕੀ ਹੁੰਦਾ ਹੈ? ਜਵਾਬ, ਫਿਕਰਿਆਂ ਦੀ ਬੁਣਤੀ, ਫਨੀ ਪਕਿਆਈ, ਗੱਲ ਕਰਨ ਦਾ ਨਵੇਕਲਾ ਢੰਗ, ਇਜ਼ਹਾਰ ਦੀ ਤਾਜ਼ਗੀ, ਕਹਾਣੀ ਜਾਂ ਵਾਕਿਆ, ਪਲਾਟ ਯਾਨੀ ਖਾਕਾ, ਦਿਲਚਸਪ ਅਤੇ ਮੋਹ ਲੈਣ ਵਾਲਾ ਮੁੱਢ, ਵਾਕਿਆਤ ਦੇ ਆਪਸ ਵਿੱਚ ਜੁੜਤਲ ਅਤੇ ਲਹਿਜੇ ਦਾ ਉਤਾਰ ਚੜਾਓ। ਤੁਸੀਂ ਕੋਈ ਇਹਦੇ 'ਚੋਂ 5 ਖੂਬੀਆਂ ਯਾਦ ਕਰ ਲੈਣਾ ਅਤੇ ਇਹ ਖੂਬੀਆਂ ਦੀ ਤਰਤੀਬ ਜਿਹੜੀ ਹੈ ਇੰਝ ਰੱਖਣ ਦੀ ਜਿਹੜੀ ਹੈ ਨਾ ਉਹ ਜ਼ਿਆਦਾ ਪਾਬੰਦੀ ਨਹੀਂ ਹੈ, ਅੱਗੇ ਪਿੱਛੇ ਵੀ ਹੋ ਸਕਦੇ ਨੇ। ਸਾਹਮਣੇ ਦੀ ਗੱਲ ਨੂੰ ਤਖਯਲ ਦੀ ਅਸਤਾਕਾਰੀ ਨਾਲ ਬੜੇ ਕਾਰੀਗਰੀ ਫਨੀ ਤਰੀਕੇ ਨਾਲ ਨਵਾਂ ਰੂਪ ਦੇਣ ਦਾ ਫਨ, ਜ਼ਿੰਦਗੀ ਦੇ ਕਿਸੇ ਅਜਿਹੇ ਤਜਰਬੇ ਨੂੰ ਸਾਹਮਣੇ ਲਿਆਉਣ ਦਾ ਵੱਲ ਜਿਹੜਾ ਆਮ ਅੱਖਾਂ ਤੋਂ ਓਹਲੇ ਹੋਵੇ, ਆਮ ਅੱਖਾਂ ਤੋਂ ਲੁਕਿਆ ਹੈ, ਛੁਪਿਆ ਹੈ, ਉਹਨੂੰ ਅਸੀਂ ਸਾਹਮਣੇ ਲਿਆਉਣਾ। ਯਾਨੀ ਕਹਾਣੀ ਦਾ ਐਸਾ ਅੰਤ ਹੋਵੇ, ਕਹਾਣੀ ਐਸੀ ਖਤਮ ਹੋਵੇ ਕਿ ਪੂਰੇ ਵਾਕਿਆ ਦਾ ਕੋਈ ਨਾ ਕੋਈ ਨਤੀਜਾ, ਕੋਈ ਨਾ ਕੋਈ ਸਿੱਟਾ, ਕੋਈ ਨਾ ਕੋਈ ਰਿਜ਼ਲਟ, ਕੋਈ ਨਾ ਕੋਈ ਕੰਕਲੂਜਨ ਨਿਕਲ ਲਵੇ, ਸਾਹਮਣੇ ਆ ਜਾਵੇ। ਇਸ ਇਤਬਾਰ ਨਾਲ ਵੇਖੀਏ ਤੇ ਪਤਾ ਲੱਗਦਾ ਹੈ ਪਈ ਜੇ ਮੁਖਤਲਿਫ ਰੁਝਾਨਾਂ ਹੇਠ ਪੰਜਾਬੀ ਅਫਸਾਨਾ ਹਰ ਨਵੇਂ ਵਸੇਬੀ ਸੁਰਤ ਨਾਲ ਸੁਰ ਮਿਲਾਉਂਦਿਆਂ ਹੋਇਆਂ ਅੱਜ ਦੇ ਦੌਰ ਤੱਕ ਪਹੁੰਚਿਆ ਹੈ, ਅੱਜ ਦੇ ਦੌਰ ਤੱਕ ਅਪੜਿਆ। ਤੇ ਅੱਜ ਜਦੀਦ ਅਲਾਮਤੀ ਅਫਸਾਨੇ ਦਾ ਦੌਰ ਹੈ ਜਿਹਦੇ ਵਿੱਚ ਅਲਾਮਤ ਸ਼ੌਰੀ ਇਸਤੇਮਾਲ ਪਰੋਂ ਅਵਲ ਹਸੀਅਤ ਇਖਤਿਆਰ ਕਰ ਗਈ ਹੈ। ਅਲਾਮਤ ਯਾਨੀ ਕਿਸੇ ਟਕੇ ਛੁਪੇ ਰੰਗ ਦੇ ਨਾਲ, ਟਕੇ ਛੁਪੇ ਗੱਲ ਦੇ ਅੰਦਾਜ਼ ਦੇ ਨਾਲ ਕੋਈ ਗੱਲ ਬਿਆਨ ਕਰਨਾ, ਲਫ਼ਜ਼ ਮਫਹੂਮ ਨੂੰ ਤਲੀ ਤੇ ਰੱਖ ਕੇ ਸਾਹਮਣੇ ਆਉਣ ਦੀ ਬਜਾਏ ਮੁੱਠੀ ਵਿੱਚ ਲੁਕਾਈ ਰੱਖਦੇ ਨੇ। ਯਾਨੀ ਐਸੀ ਗੱਲ ਕਹਿੰਦੇ ਨੇ ਕਿ ਜਿਹੜੇ ਲਫ਼ਜ਼ ਸਾਹਮਣੇ ਨਹੀਂ ਆਉਂਦੇ ਲੇਕਿਨ ਉਹ ਅੰਦਰੋਂ ਅੰਦਰ ਜਿਹੜੇ ਆਪਣੇ ਗੱਲ ਕਰ ਰਹੇ ਨੇ ਤੇ ਥੋੜ੍ਹੀ ਕੀਤਿਆਂ ਕਿਸੇ ਨੂੰ ਆਪਣਾ ਭੇਤ ਨਹੀਂ ਦਿੰਦੇ, ਫਿਰ ਉਹਦੀ ਕਿਸੇ ਨੂੰ ਭੇਤ ਨਹੀਂ ਮਿਲ ਰਿਹਾ, ਕਿਸੇ ਨੂੰ ਰਮਜ਼ ਨਹੀਂ, ਕਿਸੇ ਨੂੰ ਉਹਦੀ ਅਲਾਮਤ ਦੀ ਸਮਝ ਨਹੀਂ ਆ ਰਹੀ। ਇਸ ਰੰਗ ਦੀਆਂ ਅਫਸਾਨਿਆਂ ਦਾ ਦੂਜਾ ਪਹਿਲੂ ਹੈ ਜਿਹਦੇ ਵਿੱਚ ਡਾਕਟਰ ਨਾਸਿਰ ਬਲੋਚ ਅਤੇ ਮਨਸ਼ਾ ਯਾਦ ਦੀਆਂ ਅਫਸਾਨਾ ਵਾਂਗੂ ਕਹਾਣੀਪਨ ਦਾ ਅੰਸਰ ਵੀ ਅਲਾਮਤ ਦੇ ਨਾਲ ਨਾਲ ਚੱਲਦਾ ਹੈ। ਜਿਵੇਂ ਕਿ ਤੁਹਾਡੇ ਸਿਲੇਬਸ ਵਿੱਚ ਹੈ ਖੋਪੜੀਆਂ ਅਤੇ ਆਲ੍ਹਣੇ, ਉਹਦੇ ਵਿੱਚ ਕਹਾਣੀਪਨ ਵੀ ਹੈ, ਉਹਦੇ ਵਿੱਚ ਵੀ ਆਲ੍ਹਣਿਆਂ ਦੀ ਅਲਾਮਤ ਵੀ ਹੈ। ਯਾਨੀ ਖੋਪੜੀਆਂ ਦੀ ਅਲਾਮਤ ਵੀ ਹੈ ਅਤੇ ਆਲ੍ਹਣਿਆਂ ਦੀ ਅਲਾਮਤ ਵੀ ਹੈ ਅਤੇ ਨਾਲ ਨਾਲ ਕਹਾਣੀ ਵੀ ਹੈ ਕਿ ਜਿਹੜਾ ਮਾਸਟਰ ਜਿਹੜਾ ਹੈ ਉਹ ਪੜ੍ਹਾਉਣ ਜਿਹੜਾ ਉਹ ਜਾ ਰਿਹਾ ਹੈ ਕਿਸੇ ਪਿੰਡ ਦੇ ਵਿੱਚ ਜਿੱਥੇ ਅਨਪੜ੍ਹਤਾ ਹੈ ਔਰ ਉੱਥੇ ਉਹ ਤਲੀਮੇ ਬਾਲਗਾਂ ਸਿਖਾਉਣ ਵਾਸਤੇ ਜਾ ਰਿਹਾ, ਤਲੀਮੇ ਬਾਲਗਾਂ ਦੇ ਸਿਲਸਿਲੇ ਵਿੱਚ ਜਾ ਰਿਹਾ। ਫਿਰ ਉਸ ਦੇ ਨਾਲ ਕੀ ਹੋ ਰਿਹਾ, ਉਹਦਾ ਆਲਾ ਦੁਆਲਾ ਐਟਮੋਸਫੀਅਰ ਔਰ ਬਹੁਤ ਹੀ ਸੋਹਣੇ ਤਰੀਕੇ ਨਾਲ ਅਲਾਮਤੀ ਅੰਦਾਜ਼ ਨਾਲ ਬਿਆਨ ਕੀਤਾ ਹੈ। ਡਾਕਟਰ ਨਾਸਿਰ ਬਲੋਚ ਅਤੇ ਮਨਸ਼ਾ ਯਾਦ ਜਿਹੜੇ ਨੇ ਅਲਾਮਤ ਦੇ ਜਿਹੜੇ ਨੇ ਉਹ ਵਧੀਆ ਕਹਾਣੀਕਾਰ ਨੇ। ਯਾਨੀ ਅਗਰ ਸਵਾਲ ਆ ਜਾਏਗਾ ਸ਼ਾਰਟ ਕੁਐਸਚਨ ਕਿ ਪੰਜਾਬੀ ਦੇ 2 ਅਲਾਮਤੀ ਕਹਾਣੀਕਾਰਾਂ ਦੇ ਨਾਂ ਲਿਖੋ ਅਤੇ ਜਵਾਬ ਆ ਜਾਏਗਾ ਡਾਕਟਰ ਨਾਸਿਰ ਬਲੋਚ ਅਤੇ ਮਨਸ਼ਾ ਯਾਦ। ਇਹ ਇੱਕ ਟੌਪਿਕ ਸੀ। ਇਸ ਦੇ ਹਵਾਲੇ ਨਾਲ ਜਿੰਨੇ ਵੀ ਸਵਾਲ ਹੋਣ ਤੁਸੀਂ ਮੈਨੂੰ ਦੱਸੋ
ਤੇ ਮੈਂ ਤੁਹਾਨੂੰ ਉਹਦਾ ਜਵਾਬ ਦਿਆਂਗਾ। ਜਿਹੜੀ ਚੀਜ਼ ਨਹੀਂ ਸਮਝ ਆਈ ਉਸ ਦੇ ਹਵਾਲੇ ਨਾਲ ਵੀ ਪੁੱਛੋ।